ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 12 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕਰਦੇ ਨੇ, ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲੈਣੀ ਹੋਵੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀਟੇ ਕਿਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਸਟੋਰਾਂ ਦੀਆਂ ਰੋਬਰੀਆਂ, ਬ੍ਰੇਕ ਇਨ ਤੋਂ ਬਾਅਦ ਹੁਣ ਜਿਹੜੇ ਰੋਬਰਸ ਆ ਉਹਨਾਂ ਨੇ ਜੋ ਮੇਲ ਕੈਰੀਅਰਸ ਆ, ਪੋਸਟ ਆਫਿਸ ਦੇ EMPLOYEES ਆ, ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈਗਾ। ਸਿਟਰਸ ਹਾਈਟਸ, ਨਾਰਥਲੈਂਡ ਏਰੀਆ, ਨਾਰਥ ਹਾਈਲੈਂਡ ਏਰੀਆ ਜੋ ਸੈਕਰਾਮੈਂਟੋ ਦੇ ਵਿੱਚ ਆ, ਉੱਥੋਂ ਇਹ ਖਬਰ ਆ ਰਹੀ ਆ ਵੀ ਉੱਥੇ ਪਿਛਲੇ ਮਹੀਨੇ ਕੁਛ ਜੋ ਮੇਲ ਕੈਰੀਅਰਸ ਆ, ਜਦੋਂ ਉਹ ਚਿੱਠੀਆਂ ਤੁਹਾਡੇ ਘਰਾਂ 'ਚ ਡਿਲੀਵਰ ਕਰਦੇ ਆ, ਉਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਰੋਬ ਕੀਤਾ ਗਿਆ ਹੈਗਾ। ਤੇ ਇਹ ਬਹੁਤ ਜ਼ਿਆਦਾ ਜਿਹੜਾ ਸ਼ੌਕਿੰਗ ਲੱਗਦਾ ਹੈ। ਕਹਿੰਦੇ ਯੂਨਾਈਟਿਡ ਸਟੇਟਸ ਪੋਸਟਲ ਇੰਸਪੈਕਸ਼ਨ ਸਰਵਿਸ ਨੇ ਦੱਸਿਆ ਵੀ ਸਾਡੇ ਜਿਹੜੇ EMPLOYEES ਆ, ਗਵਰਨਮੈਂਟ EMPLOYEES ਆ, ਤੇ ਉਹ ਸਰਵਿਸ ਕਰ ਰਹੇ, ਲੋਕਾਂ ਦੇ ਘਰਾਂ 'ਚ ਲੈਟਰ ਮੇਲ ਕਰ ਰਹੇ, ਤੇ ਜੇ ਕੋਈ ਗਨ ਲੈ ਕੇ ਉਹਨਾਂ ਤੋਂ ਸਾਰੀ ਮੇਲ ਲੈ ਕੇ ਭੱਜ ਜਾਂਦਾ ਆ ਤੇ ਉਹ ਬਹੁਤ ਫਿਰ ਮਾੜੀ ਗੱਲ ਹੈਗੀ ਆ। ਇਹ ਜੋ ਘਟਨਾ ਮੈਂ ਦੱਸੀ ਆ ਪਿਛਲੇ ਮਹੀਨੇ ਦੀ ਇੱਕ, ਉਹ ਟਿਓਟਾ ਕਾਰ ਦੇ ਵਿੱਚ ਜਿਹੜੇ ਰੋਬਰ ਸੀ, ਪਹਿਲਾਂ ਉਹਨਾਂ ਨੇ ਗਨ ਪੁਆਇੰਟ ਤੇ ਜੋ ਪੋਸਟ ਆਫਿਸ ਵਾਲਾ ਸੀਗਾ, ਇਹ ਸਾਰਾ ਕੁਝ ਵੀਡੀਓ 'ਚ ਰਿਕਾਰਡ ਹੋਇਆ ਕਿਉਂਕਿ ਘਰ ਦੇ ਲਾਗੇ ਕਿਸੇ ਦੇ ਕੈਮਰਾ ਲੱਗਾ ਹੋਇਆ ਸੀ। ਤੇ ਉਹਨਾਂ ਨੇ ਸਾਰੀ ਮੇਲ ਲਈ, ਉਦੋਂ ਮੇਲ ਲੈ ਕੇ ਤੇ ਉਹ ਜਿਹੜੇ ਆ ਚੋਰ ਸੀ, ਜੋ ਵੀ ਰੋਬਰ ਸੀਗੇ, ਉਹ ਭੱਜ ਗਏ। ਤੇ ਐਕਚੁਅਲੀ ਕਹਿੰਦੇ ਵੀ ਇੰਨਾ ਹੈਗਾ ਇਸ ਤਰ੍ਹਾਂ ਦਾ ਕ੍ਰਾਈਮ। ਕਹਿੰਦੇ ਵੀ ਪੋਸਟਲ ਇੰਸਪੈਕਟਰਸ ਇਹ ਕਹਿ ਰਹੇ ਆ ਵੀ ਪੂਰੇ ਮੁਲਕ ਦੇ ਵਿੱਚ ਵਾਪਰ ਰਿਹਾ ਹੈਗਾ। ਜਿਹੜੇ ਚੋਰ ਆ ਉਹ ਲੈਟਰ ਕੈਰੀਅਰਸ ਨੂੰ, ਉਹਨਾਂ ਦੀਆਂ ਚਾਬੀਆਂ ਨੂੰ ਜਿਹੜੇ ਆ ਉਹ ਟਾਰਗੇਟ ਕਰ ਰਹੇ ਹੈਗੇ ਆ। ਸੋ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਦੋਂ ਲੈਟਰ ਜਿਹੜੇ ਡਿਲੀਵਰ ਹੁੰਦੇ ਉਹਨਾਂ 'ਚ ਤੁਹਾਡੀਆਂ ਕਈ ਵਾਰ ਚੈੱਕ ਹੁੰਦੇ ਆ, ਬੈਂਕ ਸਟੇਟਮੈਂਟਾਂ ਆ, ਕ੍ਰੈਡਿਟ ਕਾਰਡ ਹੁੰਦੇ ਹੈਗੇ ਆ। ਸੋ ਇੱਦਾਂ ਦਾ ਉਹ ਸਮਾਨ ਜਿਹੜਾ ਚੋਰੀ ਕਰਦੇ ਹੈਗੇ ਆ। ਪੋਸਟਲ ਇੰਸਪੈਕਟਰਸ $50,000 ਦਾ ਜਿਹੜਾ ਇਨਾਮ ਆ ਉਹ ਉਹਨਾਂ ਨੇ ਰੱਖਿਆ ਆ। ਜੇ ਕੋਈ ਇਨਫੋਰਮਰ ਜਾਂ ਜੇ ਕੋਈ ਇਨਫੋਰਮੇਸ਼ਨ ਦਿੰਦਾ ਹੈਗਾ। ਨਾਰਥ ਹਾਈਲੈਂਡ ਦੇ ਵਿੱਚ ਜਿਹੜਾ ਹੋਲਡ ਅਪ ਹੋਇਆ ਤੇ ਆਰਮਡ ਰੋਬਰੀ ਹੋਈਆਂ ਹੈਗੀਆਂ ਲੈਟਰ ਕੈਰੀਅਰਸ ਦੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਸੈਨੇਟਰ ਡਾਇਨ ਫਾਈਨਸਟਾਈਨ, ਇਹ ਤਾਂ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਵੀ ਰੀ-ਇਲੈਕਸ਼ਨ ਦੇ ਵਿੱਚ ਉਹ ਨਹੀਂ ਆਉਣਗੇ, ਪਰ ਹੁਣ ਦੋ ਹਾਊਸ ਡੈਮੋਕ੍ਰੇਟਸ ਆ ਉਹ ਮੰਗ ਕਰ ਰਹੇ ਆ ਵੀ ਕੈਲੀਫੋਰਨੀਆ ਦੇ ਸੈਨੇਟਰ ਡਾਇਨ ਫਾਈਨਸਟਾਈਨ ਉਹ ਰਿਜ਼ਾਈਨ ਕਰ ਜਾਣ। ਜਿਹੜੀ 99 ਸਾਲਾਂ ਦੀ ਡਾਇਨ ਫਾਈਨਸਟਾਈਨ ਸਭ ਤੋਂ ਓਲਡੈਸਟ ਮੈਂਬਰ ਆ ਕੈਲੀਫੋਰਨੀਆ ਦੀ। ਪਿਛਲੇ ਮਹੀਨੇ ਹੀ ਇਹਨਾਂ ਨੇ ਜਿਹੜਾ ਐਲਾਨਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਆ, ਤੇ ਨਾਲ ਇਹ ਬਿਮਾਰ ਵੀ ਜਿਹੜੇ ਉਹ ਚੱਲ ਰਹੇ ਆ। ਕਹਿੰਦੇ ਵੀ ਉਹਨਾਂ ਨੇ ਸੈਨੇਟ ਦੇ ਵਿੱਚ ਉਹ ਪਹੁੰਚੇ ਹੀ ਨਹੀਂ ਹੈਗੇ। ਪਿਛਲੀਆਂ ਕਿੰਨੀਆਂ ਸੈਨੇਟ ਦੀਆਂ ਵੋਟਸ ਦੇ ਵਿੱਚ ਤਕਰੀਬਨ 50 ਤੋਂ ਵੱਧ ਵੋਟਸ ਦੇ ਵਿੱਚ ਹਿੱਸਾ ਹੀ ਨਹੀਂ ਲਿਆ। ਰਿਪਰੈਜ਼ੈਂਟੇਟਿਵ ਰੋ ਖੰਨਾ ਕੈਲੀਫੋਰਨੀਆ ਤੋਂ ਜਿਹੜੇ ਪ੍ਰੋਗਰੈਸਿਵ ਨੇ, ਉਹਨਾਂ ਨੇ ਟਵਿੱਟਰ ਦੇ ਉੱਤੇ ਜਿਹੜਾ ਉਹ ਲਿਖਿਆ ਵੀ ਫਾਈਨਸਟਾਈਨ ਨੂੰ ਹੁਣ ਸਟੈਪ ਡਾਊਨ ਕਰ ਦੇਣਾ ਚਾਹੀਦਾ ਆਪਣੀ ਟਰਮ ਖਤਮ ਹੋਣ ਤੋਂ ਪਹਿਲਾਂ ਹੀ, ਕਿਉਂਕਿ 2024 ਦੇ ਵਿੱਚ ਰੀ-ਇਲੈਕਸ਼ਨ ਤਾਂ ਉਹ ਸੀਕ ਨਹੀਂ ਕਰ ਰਹੇ ਹੈਗੇ। ਕਹਿੰਦੇ ਵੀ ਇਹਨਾਂ ਦੇ ਕਰਕੇ ਸੈਨੇਟ ਦੀਆਂ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਦੇ ਵਿੱਚ ਡੈਮੋਕ੍ਰੇਟ ਪਾਰਟੀ ਵਾਲੇ ਪਿੱਛੇ ਰਹਿ ਰਹੇ ਨੇ। ਪ੍ਰੈਜ਼ੀਡੈਂਟ ਬਾਈਡਨ ਦੇ ਬਹੁਤ ਸਾਰੇ ਕਹਿੰਦੇ ਵੀ ਜਿਹੜੇ ਨੋਮੀਨੀਜ਼
ਵੱਖ-ਵੱਖ ਅਦਾਲਤਾਂ ਦੇ ਲਈ, ਖਾਸ ਕਰਕੇ ਫੈਡਰਲ ਕੋਰਟਸ ਦੀ ਅਦਾਲਤਾਂ ਦੇ ਲਈ ਆ, ਉਹਨਾਂ ਨੂੰ ਕਨਫਰਮ ਕਰਨ ਦੇ ਵਿੱਚ ਮੁਸ਼ਕਿਲਾਂ ਜਿਹੜੀਆਂ ਉਹ ਆ ਰਹੀਆਂ ਆ। ਇਸੇ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਮਿਨੀਸੋਟਾ ਤੋਂ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਡੀਨ ਫਿਲਿਪ, ਉਹਨਾਂ ਨੇ ਵੀ ਇਹ ਐਗਰੀ ਜਿਹੜਾ ਉਹ ਕੀਤਾ ਵੀ ਜਿਹੜੇ ਹੈਗੇ ਨੇ ਫਾਈਨਸਟਾਈਨ, ਉਹਨਾਂ ਨੂੰ ਹੁਣ ਅਸਤੀਫਾ ਜਿਹੜਾ ਉਹ ਦੇ ਦੇਣਾ ਚਾਹੀਦਾ ਆ। ਸੋ 90 ਸਾਲਾਂ ਦੇ ਇਹਨਾਂ ਨੇ ਜੂਨ ਦੇ ਵਿੱਚ ਹੋ ਜਾਣਾ ਆ। ਉਹਨਾਂ ਦੀ ਹੈਲਥ ਨੂੰ ਜਿਹੜਾ ਉਹ ਲੈ ਕੇ ਕਾਫੀ ਜਿਹੜੇ ਉਹ ਵੱਡੇ ਸਵਾਲ ਨੇ। ਮੁਲਕ ਦੇ ਵਿੱਚ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਨੂੰ ਜਿਹੜਾ ਉਹ ਰਿਪਰੈਜ਼ੈਂਟ ਕਰ ਰਹੇ ਨੇ ਤੇ 50 ਤੋਂ ਵੱਧ ਸੀਟਾਂ ਵੱਧ ਵੋਟਾਂ ਦੇ ਵਿੱਚ ਉਹ ਆਪਣੀ ਸਿਹਤ ਕਰਕੇ ਹਿੱਸਾ ਨਹੀਂ ਲੈ ਪਾ ਰਹੇ। ਉੱਦਾਂ ਵੀ ਇਹਨਾਂ ਨੇ ਰੀ-ਇਲੈਕਟ ਹੋਣਾ ਨਹੀਂ ਆ ਤੇ ਇਸ ਲਈ ਇਹ ਮੰਗ ਉੱਠ ਰਹੀ ਆ ਵੀ ਭਾਈ ਅਸਤੀਫਾ ਦਿਓ, ਤਾਂ ਜੋ ਕੋਈ ਹੋਰ ਉਹਨਾਂ ਨੂੰ ਥਾਂ ਦੇ ਉੱਤੇ ਜਿਹੜਾ ਵੀ ਇੱਥੋਂ ਘੱਲਣਗੇ ਐਟਲੀਸਟ ਉਹ ਵੋਟ ਦੇ ਵਿੱਚ ਹਿੱਸਾ ਤਾਂ ਲੈ ਸਕੋ। ਰੋਖੰਨਾ ਕੋਚੇਅਰ ਹੈਗੇ ਆ ਸੈਨੇਟ ਕੈਂਪਮੈਨ ਦੇ ਰਿਪਰੈਜ਼ੈਂਟੇਟਿਵ ਬਾਰਬਰਾ ਲੀ, ਜੋ ਓਕਲੈਂਡ ਤੋਂ ਹੈਗੇ ਆ। ਉਹ ਸਕਸੈਸਫੁਲੀ ਰਨ ਕਰਨਾ ਚਾਹੁੰਦੇ ਆ ਫਾਈਨਸਟਾਈਨ ਤੋਂ ਬਾਅਦ। ਜੇ ਉਹ ਰਿਜ਼ਾਈਨ ਕਰ ਜਾਂਦੇ ਆ ਜਾਂ ਆਪਣੀ ਨਵੀਂ ਟਰਮ ਜਿਹੜੀ ਨਹੀਂ ਦੇਖਦੇ ਜੋ ਉਹਨਾਂ ਨੇ ਕਿਹਾ ਹੈ। ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ ਮੈਂ ਇੱਕ ਕਾਲੇ ਮੂਲ ਦੀ ਬੀਬੀ ਨੂੰ ਜਿਹੜਾ ਅਪੁਆਇੰਟ ਕਰਨਾ ਚਾਹੁੰਦਾ ਆ ਫਾਈਨਸਟਾਈਨ ਜੇ ਅਰਲੀ ਰਿਟਾਇਰ ਹੋ ਜਾਂਦੇ ਹੈਗੇ ਆ। ਫਰਵਰੀ ਮਹੀਨੇ 'ਚ ਡਾਇਨ ਫਾਈਨਸਟਾਈਨ ਹਸਪੀਟਲਾਈਜ਼ ਹੋਈ ਸੀ ਤੇ ਉਸ ਤੋਂ ਬਾਅਦ ਮਾਰਚ ਮਹੀਨੇ 'ਚ ਉਹਨਾਂ ਨੇ ਕਿਹਾ ਸੀ ਮੈਂ ਵਾਪਸ ਚਲੇ ਜਾਊਂਗੀ, ਪਰ ਸਟਿਲ ਹਜੇ ਘਰੇ ਹੀ ਕਹਿੰਦੇ ਉਹਨਾਂ ਦੀ ਜਿਹੜੀ ਰਿਕਵਰੀ ਉਹ ਹੋ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚਲੀਏ ਜੋ ਰਸ਼ੀਆ ਦੇ ਸੰਬੰਧ ਦੇ ਵਿੱਚ ਆ। ਇਹ ਨਵੀਂ ਹੁਣ ਇਨਫੋਰਮੇਸ਼ਨ ਆਈ ਆ ਯੂਐਸ ਗਵਰਨਮੈਂਟ ਦੇ ਕੋਲ। ਕਹਿੰਦੇ ਭਈ ਰਸ਼ੀਆ ਜੋ ਆ ਉਹ ਯੂਐਸ ਦੇ ਜੋ ਸਮਾਰਟ ਬੋਮਸ ਆ ਯੂਕਰੇਨ ਵਾਲੇ ਜਿਨ੍ਹਾਂ ਨੂੰ ਯੂਜ਼ ਕਰਦਾ ਆ, ਉਸ ਨੂੰ ਉਹ ਜਿਹੜੇ ਲੌਕ ਕਰ ਰਹੇ ਆ, ਉਹਨਾਂ ਨੂੰ ਜੈਮ ਕਰ ਰਹੇ ਆ। ਸੋ ਜਦੋਂ ਇਹ ਜਿਹੜੇ ਬੋਮ ਹੈਗੇ ਆ ਇਹਨਾਂ ਨੂੰ ਯੂਕਰੇਨ ਵਾਲੇ ਸਿੱਟਦੇ ਆ ਤੇ ਉਹ ਆਪਣੇ ਟਾਰਗੇਟ ਨੂੰ ਮਿਸ ਕਰ ਜਾਂਦੇ ਹੈਗੇ ਆ। ਇਹ ਸਾਰੀ ਜਿਹੜੀ ਲੀਕਡ ਇਨਫੋਰਮੇਸ਼ਨ ਆ, ਇਸ ਨੂੰ ਡਿਫੈਂਸ ਡਿਪਾਰਟਮੈਂਟ ਨੇ ਕਨਫਰਮ ਕੀਤਾ ਹੈਗਾ ਵੀ ਹਾਂ ਬਿਲਕੁਲ ਇਸ ਤਰ੍ਹਾਂ ਹੀ ਹੋ ਰਿਹਾ ਹੈਗਾ। ਸੋ ਯੂਕਰੇਨ ਦੀ ਮਿਲਟਰੀ ਨੇ ਕਾਫੀ ਜ਼ਿਆਦਾ ਜਿਹੜੀ ਕੰਪਲੇਨ ਵੀ ਕੀਤੀ ਹੈ ਯੂਐਸਏ ਦੇ ਕੋਲ ਵੀ ਇਸ ਇਸ਼ੂ ਦੇ ਉੱਤੇ ਸਾਡੀ ਜਿਹੜੀ ਹੈਲਪ ਕਰੋ। ਜੇ ਅਸੀਂ ਯੂਜ਼ ਵੀ ਕਰਦੇ ਹਾਂ ਬੰਬ ਵਗੈਰਾ ਤੇ ਉਹ ਉੱਥੇ ਜਿੱਥੇ ਸਿੱਟਣੇ ਚਾਹੁੰਦੇ ਆ ਉੱਥੇ ਡਿੱਗਦੇ ਨਹੀਂ ਹੈਗੇ। ਐਕੂਰੇਸੀ ਜਿਹੜੀ ਆ ਉਹਦੀ ਉਹ ਖਰਾਬ ਹੋ ਜਾਂਦੀ ਆ ਜਦੋਂ ਰਸ਼ੀਆ ਵਾਲੇ ਇਹਨਾਂ ਸਾਰੇ ਬੋਮਸ ਨੂੰ ਜਿਹੜਾ ਇਲੈਕਟ੍ਰੋਨਿਕਲੀ ਜੈਮ ਕਰ ਦਿੰਦੇ ਹੈਗੇ। ਜੀ ਅਗਲੀ ਦੀ ਗੱਲ ਆ ਰਹੀ ਆ ਸਟਾਕਟਨ ਇਲਾਕੇ ਦੇ ਵਿੱਚ ਇੱਕ ਹਾਈ ਸਕੂਲ ਦਾ ਵਿਦਿਆਰਥੀ ਆ, ਉਹ ਆਫ ਕੈਂਪਸ ਸ਼ੂਟਿੰਗ ਦੇ ਦੌਰਾਨ ਹਰਟ ਹੋਇਆ ਆ, ਉਹ ਫੱਟੜ ਹੋਇਆ। ਅਧਿਕਾਰੀਆਂ ਨੇ ਇਸ ਦੇ ਬਾਰੇ ਦੱਸਿਆ ਆ। ਸੀਜ਼ਰ ਸ਼ਾਵੇਜ਼ ਹਾਈ ਸਕੂਲ ਦਾ ਇਹ ਜਿਹੜਾ ਵਿਦਿਆਰਥੀ ਆ ਅੱਜ ਜਿਹੜਾ ਆ ਉਹ ਫੱਟੜ ਹੋਇਆ ਹੈ। ਯੂਨਿਟੀ ਪਾਰਕ ਦੇ ਨਜ਼ਦੀਕ ਕਹਿੰਦੇ ਸ਼ੂਟਿੰਗ ਜਿਹੜੀ ਉਹ ਵਾਪਰੀ ਆ। ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸਪੋਕਸਪਰਸਨ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਵਿਦਿਆਰਥੀ ਦੇ ਇਸ ਟਾਈਮ ਕਿੱਦਾਂ ਦੇ ਹਾਲਾਤ ਨੇ ਉਸ ਬਾਰੇ ਉਹਨਾਂ ਨੇ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ, ਪਰ ਉਹ ਸ਼ੂਟ ਜ਼ਰੂਰ ਹੋਇਆ ਹੈਗਾ ਆ। ਸੋ ਦੂਜੇ ਜਿਹਨੇ ਗੋਲੀ ਚਲਾਈ ਆ ਉਸ ਦੇ ਬਾਰੇ ਅਜੇ ਪੁਲਿਸ ਨੇ ਹੋਰ ਜਾਣਕਾਰੀ ਨਹੀਂ ਦਿੱਤੀ, ਪਰ ਕਿਉਂਕਿ ਸਕੂਲ ਦਾ ਵਿਦਿਆਰਥੀ ਇੱਕ ਸ਼ੂਟਿੰਗ 'ਚ ਸ਼ਾਮਿਲ ਸੀਗਾ, ਉਹ ਇਨਫੈਕਟ ਵਿਕਟਮ ਪੀੜਤ ਸੀਗੇ, ਇਸ ਕਰਕੇ ਇੱਕ ਵਾਰੀ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਹੈ ਹਰਜੋਤ ਸਿੰਘ ਜੀ ਜ਼ਰੂਰ ਬਣ ਗਿਆ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀਆਂ ਕੁਝ ਸ਼ਹਿਰ ਤੇ ਕਾਉਂਟੀ ਦੇ ਲੀਡਰਸ ਰਲ ਕੇ ਇੱਕ ਰੈਲੀ ਕਰ ਰਹੇ ਆ, ਜਿਹਦੇ ਮੁਤਾਬਕ ਉਹ ਕਹਿੰਦੇ ਵੀ ਸਾਨੂੰ $3 ਬਿਲੀਅਨ ਜੋ ਦਿੱਤਾ ਜਾਵੇ ਤਾਂ ਕਿ ਜੋ ਹੋਮਲੈਸਨੈਸ ਆ ਉਹਦਾ ਜਿਹੜਾ ਪਰਮਾਨੈਂਟ ਸੋਲੂਸ਼ਨ ਆ ਉਹ ਲੱਭਿਆ ਜਾ ਸਕੇ। ਹੰਡਰਡਸ ਆਫ ਸਿਵਿਕ ਲੀਡਰਸ ਜਿਹੜੇ ਪੂਰੀ ਸਟੇਟ ਚੋਂ ਉਹ ਇਸ ਹਫਤੇ ਸੈਕਰਾਮੈਂਟੋ 'ਚ ਇਕੱਠੇ ਹੋਏ ਹੈਗੇ ਆ ਸਿਟੀ ਲੀਡਰਸ ਸਮਿਟ ਤੇ ਲੀਗ ਆਫ ਕੈਲੀਫੋਰਨੀਆ ਸਿਟੀਜ਼ ਬਿਗੇਸਟ ਐਡਵੋਕੇਸੀ ਇਵੈਂਟ ਦੇ ਵਿੱਚ। ਤੇ ਉਹ ਕਹਿੰਦੇ ਵੀ $3 ਬਿਲੀਅਨ ਜੇ ਸਾਨੂੰ ਸਟੇਟ ਆਫ ਕੈਲੀਫੋਰਨੀਆ ਦਊਗੀ ਤੇ ਉਹਦੇ ਨਾਲ ਜੋ ਹੋਮਲੈਸਨੈਸ ਆ ਬਹੁਤ ਸ਼ਹਿਰਾਂ ਦੇ ਵਿੱਚ ਉਹ ਘਟਾਈ ਜਾ ਸਕੂਗੀ। ਸਿਟੀ ਆਫੀਸ਼ੀਅਲਸ ਨੇ ਇਹ ਲੱਭਿਆ ਵੀ 9 ਵਿੱਚੋਂ 10 ਸ਼ਹਿਰ ਉਹਨਾਂ ਦਾ ਜਿਹੜਾ ਬਜਟ ਕਨਸਰਨ ਆ ਉਹ ਹੋਮਲੈਸਨੈਸ ਆ ਕੈਲੀਫੋਰਨੀਆ ਦੇ ਵਿੱਚ। ਤੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਸੀਂ $3 ਬਿਲੀਅਨ ਸਟੇਟ ਤੋਂ ਕਿੱਦਾਂ ਲਓਗੇ, ਜਦ ਕਿ ਸਟੇਟ ਤਾਂ ਆਲਰੇਡੀ $22.5 ਬਿਲੀਅਨ ਡੈਫਿਸਿਟ ਦੇ ਵਿੱਚ ਹੈਗੀ ਆ,
ਤੇ ਉਸ ਟਾਈਮ ਦੇ ਉੱਤੇ ਗਵਰਨਰ ਨੇ ਇਹ ਕਿਹਾ ਵੀ ਮੈਂ $1 ਬਿਲੀਅਨ ਤੱਕ ਨਵਾਂ ਸਪੈਂਡਿੰਗ ਜੋ ਆ ਉਹ ਹੋਮਲੈਸਨੈਸ ਤੇ ਅਪਰੂਵ ਕਰ ਦਊਂਗਾ। ਜੀ, ਜੀ। ਅਗਲੀ ਗੱਲ ਕਰਦੇ ਜਾਈਏ, IRS ਨੇ ਜਿਹੜੀ ਇਹ ਨਵੀਂ ਗਾਈਡੈਂਸ ਇਸ਼ੂ ਕੀਤੀ ਆ ਕੈਲੀਫੋਰਨੀਆ ਮਿਡਲ ਕਲਾਸ ਟੈਕਸ ਰੀਫੰਡ ਦੇ ਬਾਬਤ, ਜਿਨ੍ਹਾਂ ਨੇ ਆਲਰੇਡੀ ਆਪਣਾ ਟੈਕਸ ਰਿਟਰਨਸ ਜਿਹੜੇ ਉਹ ਫਾਈਲ ਕਰ ਦਿੱਤੇ ਆ। ਇਹ ਉਹਨਾਂ ਦੇ ਲਈ ਵਿਸ਼ੇਸ਼ ਤੌਰ ਤੇ ਗਾਈਡੈਂਸ ਆ ਵੀ ਕੈਲੀਫੋਰਨੀਅਨਸ ਨੂੰ ਮਿਡਲ ਕਲਾਸ ਟੈਕਸ ਰੀਫੰਡ ਜਿਹੜਾ ਮਿਲਿਆ ਸੀ ਐਜ਼ ਏ ਟੈਕਸੇਬਲ ਇਨਕਮ ਸ਼ੋਅ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਸੀ। ਤੇ ਉਹਨਾਂ ਨੇ ਇਹ ਹਦਾਇਤ ਜਾਰੀ ਕੀਤੀ ਹੈ ਜਿਨ੍ਹਾਂ ਨੇ ਆਲਰੇਡੀ ਟੈਕਸ ਰਿਟਰਨ ਭਰ ਦਿੱਤੇ ਆ, ਜਿਹਦੇ ਵਿੱਚ ਇਹ ਮਿਡਲ ਕਲਾਸ ਟੈਕਸ ਰੀਫੰਡ ਜਿਨ੍ਹਾਂ ਨੂੰ ਮਿਲਿਆ ਆ ਉਸ ਇਨਕਮ ਨੂੰ ਜਿਹੜਾ ਉਹ ਅਮੈਂਡ ਕਰ ਦੇਣ, ਉਸ ਨੂੰ ਨੌਨ ਟੈਕਸੇਬਲ ਦੇ ਤੌਰ ਦੇ ਉੱਤੇ ਜਿਹੜਾ ਬੇਸਿਕਲੀ ਸ਼ੋਅ ਕੀਤਾ ਜਾ ਸਕਦਾ ਆ, ਤੇ ਉਹ ਜਿਹੜੀ ਅਮੈਂਡਮੈਂਟ ਆ ਆਪਣੇ ਰਿਟਰਨ ਦੀ ਉਸ ਨੂੰ ਜਿਹੜਾ ਦੁਬਾਰਾ ਫਾਈਲ ਕਰ ਸਕਦੇ ਆ। ਸੋ IRS ਨੇ ਇਸ ਦੇ ਉੱਤੇ ਕਲੈਰੀਫਿਕੇਸ਼ਨ ਕਾਫੀ ਦੇਰੀ ਦੇ ਨਾਲ ਜਿਹੜੀ ਉਹ ਦਿੱਤੀ ਸੀ, ਜਿਸ ਕਰਕੇ ਜਿਨ੍ਹਾਂ ਨੇ ਸਮੇਂ ਸਿਰ ਟੈਕਸ ਰਿਟਰਨ ਭਰ ਦਿੱਤੇ ਸੀ ਉਹਨਾਂ ਨੂੰ ਜਿਹੜੀ ਕਾਫੀ ਮੁਸ਼ਕਿਲ ਉਹ ਆਈ ਸੀ। ਸੋ ਫਾਈਨਲੀ ਅੱਜ ਗਾਈਡੈਂਸ ਜਿਹੜੀ ਆ ਉਹ ਇਹਨਾਂ ਨੇ ਕਲੀਅਰ ਜਿਹੜੀ ਉਹ ਕੀਤੀ ਆ ਵੀ ਜਿਨ੍ਹਾਂ ਨੇ ਇਸ ਮਿਡਲ ਕਲਾਸ ਟੈਕਸ ਰੀਫੰਡ ਨੂੰ ਐਜ਼ ਏ ਟੈਕਸੇਬਲ ਇਨਕਮ ਸ਼ੋਅ ਕੀਤਾ ਆ ਉਹ ਕਰਨ ਦੀ ਲੋੜ ਨਹੀਂ ਹੈ, ਤੇ ਜਿਹੜੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਭਰਿਆ ਟੈਕਸ ਉਹ ਇਸ ਇਨਕਮ ਨੂੰ ਜਿਹੜਾ ਸ਼ੋਅ ਕਰਨ ਦੀ ਬੇਸਿਕਲੀ ਨਹੀਂ ਜ਼ਰੂਰਤ ਹੋਣੀ। ਕੈਲੀਫੋਰਨੀਆ ਦੇ ਇੱਕ ਲੋਟੋ ਪਲੇਅਰ ਨੇ $1 ਮਿਲੀਅਨ ਜੋ ਮੈਗਾ ਮਿਲੀਅਨ ਟਿਕਟ ਆ ਉਹ ਬੋਰੋਨ ਸ਼ਹਿਰ ਕੈਲੀਫੋਰਨੀਆ ਦਾ ਕਰਨ ਕਾਉਂਟੀ ਦੇ ਵਿੱਚ ਉੱਥੇ ਵੇਚੀ ਗਈ ਸੀ ਲਵਜ਼ ਟਰੈਵਲ ਸਟਾਪ ਦੇ ਉੱਤੇ, ਤੇ ਉਸ ਟਿਕਟ ਦੇ ਨਾਲ ਉਹ $1 ਮਿਲੀਅਨ ਲੋਟੋ ਜਿੱਤ ਗਿਆ ਹੈਗਾ। ਮੈਗਾ ਮਿਲੀਅਨ ਜੈਕਪਾਟ ਨੂੰ ਮੰਗਲਵਾਰ ਨੂੰ ਕਿਸੇ ਨੇ ਨਹੀਂ ਜਿੱਤਿਆ ਹੈਗਾ। ਸੋ ਫਰਾਈਡੇ ਨੂੰ ਜਿਹੜਾ ਜੈਕਪਾਟ ਆ ਇਹ $476 ਮਿਲੀਅਨ ਦਾ ਹੋ ਜਾਊਗਾ। ਜੀ, ਕੋਈ ਵੀ ਬੰਦਾ ਜਿਹੜਾ ਪਲੇਅਰ ਆ ਉਹ 7:45 ਤੋਂ ਪਹਿਲਾਂ ਜੋ ਟਿਕਟ ਖਰੀਦ ਸਕਦਾ ਹੈਗਾ ਆ। ਉਸ ਤੋਂ ਬਾਅਦ ਫਿਰ ਉਹ ਲੌਕ ਹੋ ਜਾਂਦੀਆਂ ਮਸ਼ੀਨਾਂ, ਤੇ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਆ ਉਹ ਨਿਕਲਣਾ ਹੈ। ਟੇਲ ਪਾਈਪ ਸਟੈਂਡਰਡਸ ਉਸ ਨੂੰ ਜਿਹੜਾ ਆ ਉਹ ਹੋਰ ਤਿੱਖਿਆ ਹੋਰ ਕਰੜਾ ਜਿਹੜਾ ਉਹ ਕੀਤਾ ਜਾ ਰਿਹਾ। এনवायरमेंटल ਪ੍ਰੋਟੈਕਸ਼ਨ ਏਜੰਸੀ ਨੇ ਅੱਜ ਇੱਕ ਆਪਣਾ ਪ੍ਰਪੋਜ਼ਡ ਅੰਬੀਸ਼ਨ ਜਿਹੜਾ ਨਿਊ ਕਾਰ ਪੋਲਿਊਸ਼ਨ ਰੂਲਸ ਆ ਉਸ ਨੂੰ ਜਾਰੀ ਕੀਤਾ ਆ। ਇਸ ਰੂਲ ਦੇ ਤਹਿਤ ਉਹ ਕਿਤੇ ਨਾ ਕਿਤੇ ਇਹ ਰਿਕਵਾਇਰ ਕਰ ਰਹੇ ਆ ਵੀ ਜਿਹੜੇ ਇਲੈਕਟ੍ਰੀਕਲ ਵਹੀਕਲਸ ਨਵੀਂ ਜਿਹੜੀ ਵਿਕਰੀ ਹੁੰਦੀ ਆ ਕਾਰਾਂ ਦੀ, ਉਹ 2/3 ਕਾਰਾਂ ਜਿਹੜੀਆਂ ਆ ਉਹ ਵਿਕਣੀਆਂ ਚਾਹੀਦੀਆਂ ਆ ਪੂਰੇ ਅਮਰੀਕਾ 'ਚ 2032 ਤੱਕ। ਕੈਲੀਫੋਰਨੀਆ ਤਾਂ ਇਸ ਤੋਂ ਵੀ ਅੱਗੇ ਆ, ਉਹ 2035 ਤੱਕ 100% ਜਿਹੜੀਆਂ ਜ਼ੀਰੋ ਇਮਿਸ਼ਨ ਵਹੀਕਲ ਵੇਚਣ ਬਾਰੇ ਜਿਹੜਾ ਉਹ ਸੋਚ ਰਿਹਾ ਆ। ਟੇਲ ਪਾਈਪ ਜਿਹੜੇ ਸਟੈਂਡਰਡਸ ਆ ਉਹ ਕਹਿੰਦੇ ਵੀ ਇਸ ਹਿਸਾਬ ਦੇ ਨਾਲ ਇਫੈਕਟ ਕੀਤੇ ਜਾ ਰਹੇ ਆ ਵੀ ਜਿਹੜੀਆਂ ਪਲੈਨਟ ਵਾਰਮਿੰਗ ਪੋਲਿਊਸ਼ਨ ਆ ਉਹਨਾਂ ਕਾਰਸ ਦੀ ਅੱਧੀ ਜਿਹੜੀ ਉਹ ਹੋ ਜਾਵੇ ਜਿਹੜੀ ਪੋਲਿਊਸ਼ਨ ਆ। ਤੇ ਕਹਿੰਦੇ ਵੀ ਟਰਾਂਸਪੋਰਟੇਸ਼ਨ ਇਸ ਮੌਕੇ ਗ੍ਰੀਨ ਹਾਊਸ ਗੈਸ ਐਮਿਸ਼ਨਸ ਦੇ ਵਿੱਚ 30% ਹਿੱਸੇਦਾਰੀ ਪਾਉਂਦਾ ਆ ਜਿਹੜੀਆਂ ਇਦਾਂ ਦੀਆਂ ਗੈਸਾਂ ਦੀ ਐਮਿਸ਼ਨ ਹੁੰਦੀ ਆ US ਦੇ ਵਿੱਚ। EPA ਦੇ ਐਡਮਿਨਿਸਟ੍ਰੇਟਰ ਮਾਈਕਲ ਰੀਗਨ ਨੇ ਕਿਹਾ ਵੀ ਜਿਹੜੀਆਂ ਰੈਗੂਲੇਸ਼ਨਸ ਆ ਇਹ ਹੁਣ ਤੱਕ ਦੀਆਂ ਸਭ ਤੋਂ ਸਖਤ ਸਟਰੋਂਗੈਸਟ ਐਵਰ ਜਿਹੜੀਆਂ ਫੈਡਰਲ ਪੋਲਿਊਸ਼ਨ ਸਟੈਂਡਰਡਸ ਕਾਰ ਤੇ ਟਰੱਕਸ ਦੇ ਲਈ ਦੇਖੀਆਂ ਗਈਆਂ ਹੈਗੀਆਂ ਆ। ਸੋ EPA ਦੇ ਅਧਿਕਾਰੀ ਕਹਿ ਰਹੇ ਆ ਵੀ ਉਹ ਡਿਫਰੈਂਟ ਐਮਿਸ਼ਨ ਪ੍ਰਪੋਜ਼ਲ ਸੋਚ ਰਹੇ ਨੇ ਜਿਹਦੇ ਨਾਲ 64 ਤੋਂ % ਤੋਂ ਵੱਧ ਤਕਰੀਬਨ 70% ਤੱਕ ਜਿਹੜੇ ਇਲੈਕਟ੍ਰਿਕ ਵਹੀਕਲ ਅਡਾਪਸ਼ਨ ਆ ਅਗਲੇ ਡੈਕੇਡ ਦੇ ਵਿੱਚ ਅਗਲੇ ਦਸ਼ਕ ਦੇ ਵਿੱਚ ਉਸ ਦੀ ਅਡਾਪਸ਼ਨ ਦੇ ਬਾਰੇ ਉਹ ਸੋਚ ਰਹੇ ਆ। ਤੇ ਇਹ ਜੇ ਅਪਰੂਵ ਹੋ ਜਾਂਦਾ ਆ ਤੇ ਇਹ ਜਿਹੜੇ ਐਮਿਸ਼ਨ ਸਟੈਂਡਰਡ ਆ ਉਹ 2027 ਦੀਆਂ ਗੱਡੀਆਂ ਦੇ ਵਿੱਚ ਆ ਜਾਣਗੇ, ਜਿਸ ਦੇ ਵਿੱਚ ਕਾਫੀ ਹੱਦ ਤੱਕ ਇਹ ਸੋਚਦੇ ਆ ਵੀ ਅਸੀਂ ਭਾਈ ਜਿਹੜਾ ਟੇਲ ਪਾਈਪ ਪੋਲਿਊਸ਼ਨ ਆ ਉਸ ਨੂੰ ਘਟਾ ਦਈਏ। ਕੈਲੀਫੋਰਨੀਆ ਦੇ ਸਾਬਕਾ ਗਵਰਨਰ ਆਰਨੋਲਡ ਸ਼ਵਾਰਜ਼ਨੇਗਰ ਉਹਨਾਂ ਦੀ ਜਿਹੜੀ ਇੱਕ ਵੀਡੀਓ ਬਾਹਰ ਆਈ ਆ ਉਹ ਆਪਣੇ ਘਰ ਦੇ ਬਾਹਰ ਇੱਕ ਸੜਕ ਦੇ ਉੱਤੇ ਜੋ ਆ ਪੋਟ ਹੋਲ ਆ ਉਸ ਨੂੰ ਖੁਦ ਭਰ ਰਹੇ ਸੀ। ਨਾਲ ਉਹਨਾਂ ਦਾ ਇੱਕ ਕੋਈ ਸਾਥੀ ਸੀ। ਉਹ ਜਦੋਂ ਉੱਥੋਂ ਇੱਕ ਡਰਾਈਵਰ ਲੰਘ ਰਿਹਾ ਸੀ ਉਹਨਾਂ ਨੇ ਉਸ ਦਾ ਜਿਹੜਾ ਧੰਨਵਾਦ ਕੀਤਾ ਵੀ ਤੁਸੀਂ ਜਿਹੜੀ ਆ ਇਹ ਵਧੀਆ ਕੰਮ ਕਰ ਰਹੇ ਆ। ਸਾਰਿਆਂ ਨੂੰ ਪਤਾ ਵੀ ਇੰਨੇ ਜ਼ਿਆਦਾ ਜਿਹੜੇ ਤੂਫਾਨ ਆਏ ਆ ਫਲੱਡ ਆਏ ਆ ਪਿਛਲੇ ਮਹੀਨਿਆਂ ਦੇ ਵਿੱਚ, ਉਹਦੇ ਨਾਲ ਕੈਲੀਫੋਰਨੀਆ ਦੀਆਂ ਜਿਹੜੀਆਂ ਸੜਕਾਂ ਆ ਉਹਨਾਂ ਦਾ ਇਸ ਵੇਲੇ ਬੜਾ ਬੁਰਾ ਹਾਲ ਬਣਿਆ ਹੋਇਆ ਆ, ਖਾਸ ਕਰਕੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਜਾਂ ਛੋਟੇ ਏਰੀਏ ਦੇ ਵਿੱਚ ਹੈਗੀਆਂ ਆ।
ਤੇ ਇਸ ਨੂੰ ਦੇਖਦੇ ਹੋਏ ਹੁਣ ਕਈ ਇਹ ਸੋਚ ਰਹੇ ਆ ਵੀ ਕੈਲੀਫੋਰਨੀਆ ਦੇ ਗਵਰਨਰ ਨੂੰ ਜਿਹੜਾ ਸਾਬਕਾ ਗਵਰਨਰ ਆ ਉਸ ਨੂੰ ਜ਼ਰੂਰ ਦੁਬਾਰਾ ਫਿਰ ਇਲੈਕਸ਼ਨ ਦੇ ਵਿੱਚ ਲੜਨਾ ਚਾਹੀਦਾ ਆ ਤੇ ਸਲੋਗਨ ਉਹਨਾਂ ਦਾ ਰੱਖਣਾ ਚਾਹੀਦਾ, ਕਮ ਵਿਦ ਮੀ ਇਫ ਯੂ ਵਾਂਟ ਟੂ ਲਿਵ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਭਾਰਤੀ ਮੂਲ ਦਾ ਇੱਕ ਹੈਲਥ ਟੈਕ ਦਾ ਸਟਾਰਟਅਪ ਐਗਜ਼ੈਕਟਿਵ, ਇਸ ਦੇ ਉੱਤੇ ਇਹ ਦੋਸ਼ ਲੱਗੇ ਨੇ, ਕਨਵਿਕਟ ਹੋਇਆ ਆ ਵੀ $1 ਬਿਲੀਅਨ ਦੀ ਕਾਰਪੋਰੇਟ ਫਰਾਡ ਸਕੀਮ ਜਿਹੜੀ ਇਸਨੇ ਚਲਾਈ ਹੈਗੀ ਆ। 3 ਜਾਣਿਆਂ ਦੇ ਵਿੱਚੋਂ ਜਿਹੜੇ ਇਹ 2 ਜਾਣੇ ਇਸ ਦੇ ਵਿੱਚ ਭਾਰਤੀ ਮੂਲ ਦੇ ਦੱਸੇ ਜਾਂਦੇ ਆ। ਆਊਟਕਮ ਹੈਲਥ ਦਾ ਜਿਹੜਾ ਕੋ-ਫਾਊਂਡਰ ਤੇ ਸਾਬਕਾ ਜਿਹੜਾ CEO ਰਿਸ਼ੀ ਸ਼ਾਹ ਤੇ ਨਾਲ ਕੋ-ਫਾਊਂਡਰ ਤੇ ਸਾਬਕਾ ਪ੍ਰੈਜ਼ੀਡੈਂਟ ਸ਼ਰਧਾ ਅਗਰਵਾਲ, ਇਹਨਾਂ ਦੇ ਉੱਤੇ ਇਹ ਦੋਸ਼ ਲੱਗੇ ਆ। 3 ਜਾਣੇ ਕੁੱਲ ਇਸ ਦੇ ਵਿੱਚ ਕਨਵਿਕਟ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਕੀਤੇ ਗਏ ਆ। ਤੇ ਤੀਜਾ ਜਿਹੜਾ 33 ਸਾਲਾਂ ਦਾ ਬ੍ਰੈਟ ਪ੍ਰੂਡੀ, ਜਿਹੜਾ ਸਾਬਕਾ COO ਤੇ CFO ਦੱਸਿਆ ਜਾਂਦਾ ਸੀ। ਰਿਸ਼ੀ ਸ਼ਾਹ ਜਿਹੜਾ ਉਹ 37 ਸਾਲਾਂ ਦਾ ਹੈ। ਸ਼ਰਧਾ ਅਗਰਵਾਲ ਵੀ ਜਿਹੜੀ ਉਹ 37 ਸਾਲਾਂ ਦੀ ਸੀਗੀ। ਆਊਟਕਮ ਹੈਲਥ ਵਾਲੇ ਜਿਹੜੇ ਆ ਉਹ ਟੈਲੀਵਿਜ਼ਨ ਸਕਰੀਨ ਤੇ ਟੈਬਲੇਟਸ ਜਿਹੜੇ ਡਾਕਟਰਾਂ ਦੇ ਆਫਿਸ ਦੇ ਵਿੱਚ ਪੂਰੇ US 'ਚ ਉਹ ਲਾਉਂਦੇ ਸੀਗੇ। ਐਡਵਰਟਾਈਜ਼ਮੈਂਟ ਸਪੇਸ ਉਹ ਡਿਵਾਈਸਿਸ ਦੇ ਉੱਤੇ ਆਪਣੇ ਕਲਾਇੰਟਸ ਨੂੰ ਉਹ ਸੈੱਲ ਕਰ ਰਹੇ ਸੀਗੇ, ਜਿਨ੍ਹਾਂ ਦੇ ਵਿੱਚ ਬਹੁਤੀਆਂ ਫਾਰਮਾਸਿਊਟੀਕਲ ਕੰਪਨੀਆਂ ਵੀ ਜਿਹੜੀਆਂ ਹੁੰਦੀਆਂ ਸੀ। ਐਵੀਡੈਂਸ ਨੇ, ਸਬੂਤਾਂ ਨੇ ਇਹ ਪੇਸ਼ ਕੀਤਾ ਟਰਾਇਲ ਦੇ ਵਿੱਚ, ਸ਼ਾਹ, ਅਗਰਵਾਲ ਤੇ ਪ੍ਰੂਡੀ ਤਿੰਨਾਂ ਨੇ ਜਿਹੜੀ ਐਡਵਰਟਾਈਜ਼ਿੰਗ ਇਨਵੈਂਟੋਰੀ ਆ ਕੰਪਨੀਆਂ ਦੀ, ਉਹਦੇ ਵਿੱਚ ਕਹਿੰਦੇ ਆਊਟਕਮ ਦੇ ਕਲਾਇੰਟ ਵੀ ਨਹੀਂ ਸਨ। ਇਹਨਾਂ ਨੇ ਅੰਡਰ ਡਿਲੀਵਰ ਜਿਹੜਾ ਉਹ ਕੀਤਾ, ਜਿੰਨੇ ਐਡਵਰਟਾਈਜ਼ਿੰਗ ਕੈਂਪੇਨਸ ਜਿਹੜੇ ਇਹਨਾਂ ਨੇ ਰਨ ਕੀਤੇ। ਸੋ ਓਵਰਆਲ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਓਵਰਆਲ ਠੱਗਿਆ। $1 ਬਿਲੀਅਨ ਤੱਕ ਦਾ ਜਿਹੜਾ ਉਹ ਚੂਨਾ ਵੱਖ-ਵੱਖ ਕੰਪਨੀਆਂ ਨੂੰ ਲਾ ਗਏ। ਤੇ ਇਸ ਤੋਂ ਬਾਅਦ 'ਚ ਜਦ ਹੁਣ ਪਤਾ ਲੱਗਾ ਤੇ ਇਹਨਾਂ ਨੂੰ ਕਨਵਿਕਟ ਜਿਹੜਾ ਆ ਟਰਾਇਲ ਤੋਂ ਬਾਅਦ 'ਚ ਕਰ ਦਿੱਤਾ ਗਿਆ ਆ। ਸੋ ਭਾਰਤੀ ਮੂਲ ਦੇ ਜਿਹੜੇ ਕੁਛ ਲੋਕ ਆ ਉਹ ਇਸ ਟਾਈਮ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਮੁਲਕ ਦਾ ਨਾਮ ਰੋਸ਼ਨ ਕਰਨ ਲੱਗੇ ਹੋਏ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਮਾਸ ਲੇ ਆਫ ਤੇ ਐਬਸੈਂਟੀ ਵਾਸਿਸ ਆ, ਉਹ ਮੈਟਾ ਕੰਪਨੀ ਜੋ ਫੇਸਬੁੱਕ ਦੀ ਮੇਨ ਆ, ਉਸ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੇ ਮੋਰਲ ਦੇ ਵਿੱਚ ਬਹੁਤ ਵੱਡਾ ਕ੍ਰਾਈਸਿਸ ਇਸ ਟਾਈਮ ਕ੍ਰੀਏਟ ਕੀਤਾ ਹੋਇਆ ਹੈਗਾ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਮੀਟਿੰਗ ਚੱਲ ਰਹੀ ਸੀ, ਮੈਟਾ ਦੇ EMPLOYEE ਨੇ ਉਸ ਆਨਲਾਈਨ ਚੈਟ ਗਰੁੱਪ ਦੇ ਵਿੱਚ ਲਿਖ ਦਿੱਤਾ, ਜੋ ਇੰਜੀਨੀਅਰ ਦਾ ਸੀਗਾ, ਉਹ 'ਚ ਲਿਖਿਆ ਵੀ ਫਾਇਰ ਐਮੋਜੀ ਇਫ ਯੂ ਥਿੰਕ ਇਟਸ ਏ ਡੰਪਸਟਰ ਫਾਇਰ। ਤੇ ਉਹਦੇ ਰਿਸਪੌਂਸ ਦੇ ਵਿੱਚ ਕਹਿੰਦੇ ਕਈ ਜਣਿਆਂ ਨੇ ਫਲੇਮਸ ਦੇ ਵਿੱਚ ਐਮੋਜੀ ਨੂੰ ਜਿਹੜਾ ਸ਼ੋ ਅਪ ਕੀਤਾ। ਬਾਅਦ 'ਚ ਉਸ ਮੈਟਾ ਦੇ EMPLOYEE ਨੇ ਕਿਹਾ ਵੀ ਮੈਂ ਆਲਰੇਡੀ ਜਿਹੜਾ ਫਾਇਰਡ ਹੋ ਗਿਆ ਹੈਗਾ। ਮਾਰਕ ਜ਼ਕਰਬਰਗ ਜੋ ਮੈਟਾ ਦੇ ਚੀਫ ਐਗਜ਼ੀਕਿਊਟਿਵ ਆ, ਉਹਨਾਂ ਨੇ ਕਿਹਾ ਸੀ ਵੀ 2023 ਦਾ ਸਾਲ ਈਅਰ ਆਫ ਐਫੀਸ਼ੀਐਂਸੀ ਹੋਊਗਾ। ਪਰ 2 ਵਾਰੀ ਜੋ ਕੱਟਸ ਹੋਈਆਂ ਜੌਬ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ, ਉਹਦੇ ਨਾਲ 21,000 ਲੋਕਾਂ ਨੂੰ ਲੇ ਆਫ ਕੀਤਾ ਗਿਆ ਹੈ। ਤੇ ਮਾਰਕ ਜ਼ਕਰਬਰਗ ਨੇ ਹੁਣ ਇਹ ਵੀ ਕਿਹਾ ਆ ਵੀ ਜਿਹੜੀਆਂ ਉਹਨਾਂ ਦੀਆਂ 5,000 ਦੇ ਕਰੀਬ ਉਹਨੂੰ ਵੀ ਉਹ ਬਣਨ ਜਾ ਰਹੇ ਆ। ਸੋ ਇਹ ਸਾਰੇ ਕਾਸੇ ਨੂੰ ਐਡ ਕੇ ਜੋ ਫੇਸਬੁੱਕ ਦੀ ਮੇਨ ਪੇਰੈਂਟ ਕੰਪਨੀ ਮੈਟਾ ਆ, ਉਸ ਦੀ ਵਰਕਫੋਰਸ ਦਾ 30% ਕੱਟ ਹੋ ਜਾਊਗਾ। ਸੋ ਮੈਟਾ ਦੇ ਜਿਹੜੇ ਟੌਪ ਐਗਜ਼ੀਕਿਊਟਿਵਸ ਆ, ਉਹ ਕਹਿੰਦੇ ਸਿਲੀਕਨ ਵੈਲੀ ਤੋਂ ਮੂਵ ਹੋ ਗਏ। ਬਹੁਤ ਸਾਰੇ ਤਾਂ ਕਹਿੰਦੇ ਕੋਈ ਲੰਡਨ 'ਚ ਰਹਿੰਦਾ, ਕੋਈ ਤੈਲ ਅਵੀਵ ਵਿੱਚ ਰਹਿੰਦਾ ਆ। ਸੋ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਲਿੰਕ ਆ, ਉਹ ਬਹੁਤ ਇਸ ਟਾਈਮ ਦੇ ਉੱਤੇ ਘੱਟ ਹੋਇਆ ਆ। ਕੰਪਨੀ ਦਾ ਸਟਾਕ ਪ੍ਰਾਈਸ 43% ਜਦੋਂ ਇਹ ਪੀਕ ਸੀ 19 ਮਹੀਨੇ ਪਹਿਲਾਂ, ਉਸ ਤੋਂ ਡਰੋਪ ਹੋ ਚੁੱਕਾ ਹੈਗਾ ਆ। ਜ਼ਕਰਬਰਗ ਨੇ ਇਹ ਵੀ ਕਿਹਾ ਫੇਸਬੁੱਕ ਪੇਜ ਤੇ ਵੀ ਇਸ ਮਹੀਨੇ ਹੋਰ ਲੇ ਆਫ ਆ ਰਹੀਆਂ ਆ ਤੇ ਇਸ ਵਾਰੀ ਜਿਹੜਾ ਕੱਟਸ ਆ ਉਹ ਇੰਜੀਨੀਅਰਿੰਗ ਗਰੁੱਪਸ ਦੇ ਵਿੱਚ ਹੋਊਗੀ, ਜਿਹੜਾ ਕਿ ਬੜਾ ਕਹਿੰਦੇ ਅਨਥਿੰਕੇਬਲ ਹੈਗਾ। ਇੰਜੀਨੀਅਰ ਜੋ ਫੇਸਬੁੱਕ ਦੇ ਉਹ ਸੋਚਦੇ ਸੀ ਵੀ ਸਾਡਾ ਸ਼ਾਇਦ ਨੰਬਰ ਜਿਹੜਾ ਆ ਇਸ ਵਾਰ ਨਾ ਲੱਗੇ, ਪਰ ਫੇਸਬੁੱਕ ਇਕੱਲਾ ਹੀ ਨਹੀਂ, ਵਟਸਐਪ, ਇਹਨਾਂ ਦਾ ਇੰਸਟਾਗ੍ਰਾਮ, ਐਮਾਜ਼ੋਨ, ਮਾਈਕਰੋਸੋਫਟ, ਗੂਗਲ, ਸੇਲਸਫੋਰਸ, ਇਹ ਸਾਰਿਆਂ ਨੇ ਵੱਡੀ ਗਿਣਤੀ 'ਚ ਲੇ ਆਫ ਕੀਤੀ ਆ। ਸੇਲਸਫੋਰਸ ਨੇ 10% ਲੇ ਆਫ ਕੀਤੀ ਹੈਗੀ ਆ ਆਪਣਾ ਜੋ ਸਟਾਫ ਜਿਹੜਾ ਹੈਗਾ ਆ। ਸੋ ਓਵਰਆਲ
ਜੋ ਦੇਖਿਆ ਜਾਵੇ ਜਿਸ ਹਿਸਾਬ ਦੇ ਨਾਲ ਫੇਸਬੁੱਕ ਦੇ CEO ਇਹ ਕਹਿ ਰਹੇ ਸੀ ਵੀ ਅਸੀਂ ਇਹ ਸਾਲ ਬੜਾ ਐਫੀਸ਼ੀਐਂਸੀ ਦੇ ਨਾਲ ਜ਼ੋਰ ਦੇ ਨਾਲ ਸਾਰਾ ਫੋਕਸ ਕਰਕੇ ਕੰਮ ਕਰਾਂਗੇ, ਉਹ ਲੱਗਦਾ ਨਹੀਂ। ਕਹਿੰਦੇ ਵੀ ਲੋਕਾਂ ਦੇ ਵਿੱਚ ਇੰਨੀ ਘਬਰਾਹਟ ਆ ਇਸ ਟਾਈਮ ਦੇ ਉੱਤੇ। ਮੈਨਲੋ ਪਾਰਕ ਕੈਲੀਫੋਰਨੀਆ ਦੇ ਵਿੱਚ ਜੋ ਮੈਟਾ ਦਾ ਹੈੱਡਕੁਆਰਟਰਸ ਹੈਗਾ, ਜਿੱਥੇ ਬਹੁਤ ਸਾਰੇ ਟੌਪ ਦੇ ਐਗਜ਼ੀਕਿਊਟਿਵਸ ਐਬਸੈਂਟ ਹੈਗੇ ਆ, ਉਹ ਆਉਂਦੇ ਹੀ ਨਹੀਂ ਜਾਂ ਘਰਾਂ ਤੋਂ ਕੰਮ ਕਰਦੇ ਆ। ਸੋ ਲੋਕਾਂ ਦਾ ਜਿਹੜਾ ਮੋਰਲ ਆ ਉਹ ਉੱਥੇ ਜਿਹੜੇ ਕੰਮ ਕਰਦੇ ਆ ਉਹ ਬੜਾ ਡਾਊਨ ਹੋਇਆ ਆ, ਤੇ ਲੱਗਦਾ ਨਹੀਂ ਕਹਿੰਦੇ ਵੀ ਇਹ ਕੰਪਨੀ ਜਿਹੜੀ ਆ ਇੰਨਾ ਜ਼ਿਆਦਾ ਜਿਹੜੀ ਆ ਇਸ ਸਾਲ ਦੇ ਵਿੱਚ ਉੱਪਰ ਜਾਊਗੀ। ਜੀ, ਪ੍ਰੋਗਰਾਮ ਦੀ ਜਿਹੜੀ ਸਮਾਪਤੀ ਵੱਲ ਨੂੰ ਅਸੀਂ ਜਾਣ ਤੋਂ ਪਹਿਲਾਂ ਸਟਾਕਸ ਦੇ ਜੇ ਗੱਲ ਕਰਦੇ ਜਾਈਏ, ਡਾਊ ਜੋਨ ਦੇ ਵਿੱਚ 38 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 'ਚ 33,647 ਤੇ ਬੰਦ ਹੋਇਆ। S&P 17 ਪੁਆਇੰਟ ਘਟ ਕੇ 4,092 ਤੇ ਨੈਸਡੈਕ 103 ਪੁਆਇੰਟ ਘਟ ਕੇ 11,929 ਤੇ ਬੰਦ ਹੋਇਆ। ਸੋਨੇ ਦਾ ਭਾਅ $2,132 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ, 10 ਈਅਰ ਯੀਲਡ 3.40% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 30,002 ਤੇ ਇਥੀਰੀਅਮ $1911 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $81.99 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1.35। ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਮਲ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।